ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿ ਰਹੇ ਨੇ, ਪੰਜਾਬੀਆਂ ਨੂੰ ਅਪੀਲ ਕਰ ਰਹੇ ਨੇ ਵੀ ਥੋੜਾ ਜਿਹਾ ਸਮਾਂ ਦੇ ਦਿਓ, ਪੰਜਾਬ ਰੰਗਲਾ ਬਣਾ ਦਿਆਂਗੇ, ਪਰ ਜਲਦਬਾਜ਼ੀ ਨਾ ਕਰੋ। देखो पंजाबी च ना एक कहावत है बड़ी पुरानी कि छड्डे भरा सेड़े गुर भाई टपना सी टोया ते डुब मोए विच खाई। ਜੀ बड़े डूंगे दे अर्थ आ कि ਜਦੋਂ ਕੰਮ ਕੋਈ ਸੁਖਾਲਾ ਹੋਣ ਨੂੰ ਹੋਵੇ ਤੇ ਪਰ ਔਂਕੜਾਂ 'ਚ ਫਸ ਜਾਵੇ ਉਦੋਂ ਇੱਕ ਮਿਸਾਲ ਦਿੰਦੇ ਆ ਕਿ ਛੱਡੇ ਭਰਾ ਸਹੇੜੇ ਗੁਰ ਭਾਈ ਟੱਪਣਾ ਸੀ ਟੋਇਆ ਤੇ ਡੁੱਬ ਮੋਏ ਵਿੱਚ ਖਾਈ। ਸੌਖੇ ਕੰਮ ਨੂੰ ਵੀ ਔਖਾ ਕਰ ਲੈਂਦੇ। ਸੋ ਗੱਲ ਇਹ ਆ ਕਿ ਜੇ ਪਹਿਲਾਂ ਹੀ ਸਮਾਂ ਮੰਗ ਲੈਂਦੇ ਵੋਟਾਂ ਇਹਨਾਂ ਨੂੰ ਤਾਂ ਵੀ ਪੈ ਜਾਣੀਆਂ ਸੀ। ਜੀ ਲੋਕ ਇੰਨੇ ਜ਼ਿਆਦਾ ਦੁਖੀ ਕਰ ਰੱਖੇ ਸੀਗੇ ਦੂਜੀਆਂ ਤਨਜ਼ੀਮਾਂ ਨੇ ਕਿ ਹੱਥੋਂ ਹੱਥੀ ਵੋਟਾਂ ਉਹਨਾਂ ਨੇ ਪਾਉਣੀਆਂ ਸੀ। ਇਹਨਾਂ ਦੇ ਕੋਲ ਕੋਈ ਬਦਲ ਹੀ ਨਹੀਂ ਸੀ। ਇਸ ਬਾਜ਼ਾਰ ਦੇ ਵਿੱਚ ਜਿੰਨੇ ਵੀ ਸੌਦਾਗਰ ਖਲੋਤੇ ਸਨ ਉਹ ਦੂਜੇ ਤੇ ਤਕਰੀਬਨ ਨਕਾਰੇ ਹੀ ਪਏ ਸੀਗੇ। ਇਹਨਾਂ ਨੂੰ ਹੀ ਗੁਣਾ ਪੈਣਾ ਸੀਗਾ। ਹੁਣ ਜਦੋਂ ਫਸ ਗਏ ਹੁਣ ਟਾਈਮ ਮੰਗੀ ਜਾਂਦੇ ਆ। ਗੱਲ ਇਹ ਹੈ ਕਿ ਚਲੋ ਟਾਈਮ ਚਾਹੀਦਾ, ਅਸੀਂ ਤੇ ਪਹਿਲੇ ਦਿਨ ਤੋਂ ਆਉਂਦੇ ਸਾਂ ਵੀ ਟਾਈਮ ਲੱਗੇਗਾ ਟਾਈਮ ਲੱਗੇਗਾ ਟਾਈਮ ਲੱਗੇਗਾ, ਟਾਈਮ ਦੇਣਾ ਵੀ ਚਾਹੀਦਾ। ਪਰ ਗੱਲ ਤੇ ਇਹ ਆ ਕਿ ਤੁਸੀਂ ਆਪ ਹੀ ਨਹੀਂ ਖਲੋਂਦੇ। ਤੁਸੀਂ ਤੇ ਦਿਨ 12-13 ਮਾਹਾਂ ਹੀ ਕੱਟੇ ਤੇ ਮੁੜ ਕੇ ਜਾ ਵੜੇ ਗੁਜਰਾਤ, ਜਾ ਵੜੇ ਚਰਖਾ ਕੱਤਦੇ ਉੱਥੇ ਇਹ ਕਹੇ ਕਿ ਡਰੱਗ ਫ੍ਰੀ ਹੋ ਗਿਆ, ਕਰਪਸ਼ਨ ਫ੍ਰੀ ਹੋ ਗਿਆ। ਇੱਥੇ ਹਿਮਾਚਲ 'ਚ ਵੜੇ ਤਾਂ ਤੁਸੀਂ ਕਹਿ ਦਿੱਤਾ। ਮਤਲਬ ਕਿ ਇੰਤਜ਼ਾਰ ਤੇ ਤੁਹਾਡਾ ਬੌਸ ਨਹੀਂ ਕਰ ਰਿਹਾ ਕਿ ਹਾਲੇ ਕੁਛ ਵੀ ਨਹੀਂ ਹੈ, ਸਿਰ 'ਚੋਂ ਪੂਣੀ ਨਹੀਂ ਕੱਤੀ, ਤੁਸੀਂ ਜਾ ਕੇ ਕਹਿੰਦੇ ਹੋ ਕਿ ਅਸੀਂ ਡਰੱਗ ਫ੍ਰੀ ਕਰਤਾ, ਕਰਪਸ਼ਨ ਫ੍ਰੀ ਕਰ ਦਿੱਤਾ ਹੈ। ਇੱਕ ਪਾਸੇ ਤੁਸੀਂ ਟਾਈਮ ਮੰਗ ਰਹੇ ਹੋ, ਆਪ ਤੁਸੀਂ ਉੱਥੇ ਕਹਿੰਦੇ ਹੋ ਕਿ ਅਸੀਂ ਇਹ ਕਰ ਦਿੱਤਾ ਉਹ ਕਰ ਦਿੱਤਾ। ਫਿਰ ਇੱਕ ਪਾਸੇ ਖਲੋ ਜਾਓ ਨਾ, ਤੁਸੀਂ ਜਾ ਕੇ ਇਹ ਗੱਲ ਕਹੋ ਕਿ ਹਾਲੇ ਸਾਡੀ ਸ਼ੁਰੂਆਤ ਆ, ਹਾਲੇ ਤੇ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ, ਕਿ ਹਾਲੇ ਸਟਾਰਟਿੰਗ ਪੁਆਇੰਟ ਤੇ ਆ ਯਾਰ। ਥੋੜੀ ਰਫਤਾਰ ਫੜਾਂਗੇ ਫਿਰ ਫਿਨਿਸ਼ਿੰਗ ਕਰਾਂਗੇ, ਫਿਰ ਤੁਹਾਨੂੰ ਰਿਜ਼ਲਟ ਸਾਡੇ ਉਹ ਜਿਵੇਂ ਐਥਲੀਟ ਦੌੜ ਪੂਰੀ ਕਰਦੇ ਆ ਨਾ ਤੇ ਇੱਕ ਸਕਰੀਨ ਤੇ ਚੱਲਦਾ ਹੈ ਮਿੰਟ ਸੈਕਿੰਡ ਮਿਲੀ ਸੈਕਿੰਡ, ਕਿ ਉਹ ਸਾਰਾ ਟਾਈਮ ਆਉਂਦਾ ਉਹਦੇ ਤੇ ਜਿੱਥੇ ਰਿਕਾਰਡ ਹੋਲਡਰ ਦਾ ਉਹ ਟਾਈਮ ਵੱਜਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਫਿਰ ਤੁਸੀਂ ਉੱਥੇ ਦਿਖਾਓ ਕਿ ਹਾਂ ਅਸੀਂ ਇੰਨੇ ਟਾਈਮ 'ਚ ਰਿਜ਼ਲਟ ਦਿੱਤਾ ਹੈ। ਠੀਕ ਆ ਕਿ ਇਹਨਾਂ ਨੇ ਟਾਈਮ ਮੰਗਿਆ, ਟਾਈਮ ਮਿਲਣਾ ਵੀ ਚਾਹੀਦਾ ਕਿਉਂਕਿ ਨਾ ਤੇ ਪਾਲਿਸੀਆਂ ਰਾਤੋਂ ਰਾਤ ਬਣਦੀਆਂ। ਇਹ ਤੇ ਹੈ ਨਹੀਂ ਕਿ ਇਹ ਤਾਸ਼ ਦੇ ਵਿੱਚ ਭਾਬੀ ਖੇਡਦੇ ਆ ਕਿ 5 ਮਿੰਟਾਂ ਬਾਅਦ ਦੂਜੇ ਨੇ ਭਾਬੀ ਬਣ ਜਾਣਾ, ਐਸਾ ਤੇ ਹੈ ਹੀ ਨਹੀਂ ਹੈ। ਪਹਿਲਾਂ ਪਾਲਿਸੀ ਮੇਕਰ ਤੁਹਾਡੇ ਜੁੜਦੇ ਆ, ਪਾਲਿਸੀ ਬਣਾਉਂਦੇ ਆ, ਫਿਰ ਐਕਸੀਕਿਊਟ ਕਰਦੇ ਹੋ ਤੁਸੀਂ ਉਸ ਸਾਰੀ ਨੀਤੀ ਨੂੰ, ਸਾਰੀ ਸਕੀਮ ਨੂੰ, ਫਿਰ ਰਿਜ਼ਲਟ ਹੁੰਦੇ ਨੇ ਕਿਤੇ ਉਹਦੇ 'ਚ ਸਮਾਂ ਤੇ ਲੱਗਦਾ। ਇਹਨਾਂ ਨੇ ਕਿਹਾ ਕਿ ਥੋੜਾ ਜਿਹਾ ਸਮਾਂ ਦਿਓ, ਰੰਗਲਾ ਪੰਜਾਬ ਬਣਾ ਦਿਆਂਗੇ, ਜਲਦਬਾਜ਼ੀ ਨਾ ਕਰੋ। ਮੈਨੂੰ ਕੋਈ ਐਸੀ ਗੱਲ ਹੈ ਹੀ ਨਹੀਂ ਜਿਹੜੀ ਮੂੰਹ ਜ਼ਬਾਨੀ ਯਾਦ ਨਾ ਹੋਵੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਹਦੀ ਸੁਣਵਾਈ ਨਹੀਂ ਹੋਏਗੀ। ਠੀਕ ਹੈ, ਉਹਨਾਂ ਨੇ ਢਾਰਸ ਬਣਾਈ ਹੈ ਕਿਉਂਕਿ ਦੇਖੋ ਜਦੋਂ ਗੱਲਾਂ ਹੀ ਐਸੀਆਂ ਕਰਨੀਆਂ, ਜਦੋਂ ਤੇ ਸੁਖਬੀਰ ਬਾਦਲ ਕਹਿੰਦਾ ਸੀਗਾ ਕਿ ਅਸੀਂ ਜਲ ਬੱਸ ਚਲਾਉਣੀ ਹੈ ਤੇ ਤੁਸੀਂ ਮਜ਼ਾਕ ਬਣਾਉਂਦੇ ਸੀ, ਤੁਸੀਂ ਮਜ਼ਾਕ ਬਣਾਉਂਦੇ ਸੀ। ਹੁਣ ਜਦੋਂ ਗੋਰਿਆਂ ਨੂੰ ਸੱਦਦੇ ਹੋ ਤੁਸੀਂ ਤੇ ਲੋਕ ਵੀ ਫਿਰ ਮਜ਼ਾਕ ਹੀ ਬਣਾਉਣਗੇ ਨਾ, ਉਦੋਂ ਤੁਹਾਡਾ ਵੀ ਮਜ਼ਾਕ ਹੀ ਉੱਡੇਗਾ। ਜਾਂ ਤਾਂ ਕਰਕੇ ਇੱਥੇ ਮਤਲਬ ਕਿ ਕੋਈ 70-80 ਗੋਰੇ ਆ ਕੇ ਕਿਸੇ ਫੈਕਟਰੀ ਦੇ ਵਿੱਚ ਉੱਥੇ ਕੋਈ ਢੋਂਦੇ ਹੋਣ ਕੋਈ ਸਮਾਨ ਤੇ ਤੁਸੀਂ ਫੋਟੋਆਂ ਖਿੱਚ ਕੇ ਵਿਖਾਓ ਕਿ ਆਹ ਵੇਖੋ ਸਾਡਾ ਰਿਜ਼ਲਟ ਵੇਖੋ। ਅਸੰਭਵ ਤੇ ਕੁਛ ਨਹੀਂ ਹੈ, ਦੁਨੀਆ 'ਚ ਅਸੰਭਵ ਕੁਛ ਨਹੀਂ ਹੈ। ਪਰ ਕੁਛ ਚੀਜ਼ਾਂ ਨੀਤੀਗਤ ਚੀਜ਼ਾਂ ਦੇ ਵਿੱਚ ਮਤਲਬ ਕਿ ਕਹਿ ਲਈਏ ਕਿ ਐ ਬਥਾਵੀ ਨਹੀਂ ਮਰੀ ਜਾਂਦੀ। ਕੋਈ ਯੋਜਨਾ ਹੁੰਦੀ, ਕੋਈ ਰੋਡ ਮੈਪ ਹੁੰਦਾ, ਉਸ ਤੋਂ ਬਾਅਦ ਹੀ ਫਿਰ ਤੁਹਾਡੇ ਰਿਜ਼ਲਟ ਬਣਦੇ ਆ। ਜਾਂ ਤੇ ਕਰਕੇ ਦਿਖਾ ਦਿੰਦੇ। ਹੁਣ ਇਹੋ ਜਿਹਾ ਸ਼ਗੂਫਾ ਛੱਡੋਗੇ ਤੁਹਾਡੀ ਟ੍ਰੋਲਿੰਗ ਹੋਣੀ ਹੋਣੀ। ਜਦ ਫਿਰ ਟ੍ਰੋਲਿੰਗ ਹੋਈ ਤੇ ਜਿਹੜੀ ਟ੍ਰੋਲਿੰਗ ਇਹਨਾਂ ਦੇ ਬੰਦੇ ਦੂਜਿਆਂ ਦੀ ਕਰਦੇ ਰਹੇ ਕਿਸੇ ਟਾਈਮ, ਜਦੋਂ ਆਪਣੀ ਹੋਈ ਤੇ ਉਦੋਂ ਬਾਅਦ ਫਿਰ ਇਹ ਬਿਆਨ ਆਇਆ ਸਫਾਈ ਦਾ ਕਿ ਥੋੜਾ ਸਮਾਂ ਲੱਗੇ। ਮੈਨੂੰ ਸਭ ਕੁਝ ਯਾਦ ਆ, ਜਿੰਨਾ ਪੱਟੇ ਪੈਰੀ ਸਾਡੇ ਟੋਏ ਯਾਦ ਨੇ, ਜਿਹੜੇ ਸਾਡੇ ਹੱਕ 'ਚ ਖਲੋਏ ਸਾਨੂੰ ਯਾਦ ਨੇ। ਬਈ ਸਾਨੂੰ ਸਾਰਾ ਕੁਝ ਯਾਦ ਆ ਕਿ ਜਿਹੜੇ ਸਾਡੇ ਹੱਕ 'ਚ ਖਲੋਏ ਆ ਜਾਂ ਜਿਨ੍ਹਾਂ ਸਾਡੇ ਪੈਰਾਂ ਪੱਟੇ ਟੋਏ ਆ ਉਹ ਸਾਰੇ ਯਾਦ ਆ। ਵੀ ਮੈਨੂੰ ਯਾਦ ਆ, ਪਰੰਤੂ ਉਹ ਉਦੋਂ ਤੁਸੀਂ ਕਹਿ ਰਹੇ ਹੋ ਜਦੋਂ ਮਤਲਬ ਕਿ ਤੁਸੀਂ ਘਿਰ ਗਏ। ਤੋ ਸਮਾਂ ਲਵੋ, ਇਹ ਗੱਲ ਹਿੱਕ ਠੋਕ ਕੇ ਕਹੋ ਕਿ ਹਾਂ ਭਾਈ ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ। ਔਰ ਮੈਂ ਇਹ ਗੱਲ ਜਿਹੜੀ ਆ ਉਹ ਆਪਣੇ ਤਜਰਬੇ ਦੇ ਆਧਾਰ ਤੇ ਵੀ ਕਹਿ ਰਿਹਾ ਕਿ ਜੇ ਵੋਟਾਂ ਮੰਗਣ ਵੇਲੇ ਵੀ ਟਾਈਮ ਮੰਗ ਲੈਂਦੇ ਨਾ ਨਾਲ ਤੇ ਲੋਕਾਂ ਨੇ ਇਨਕਾਰ ਕੋਈ ਨਹੀਂ ਸੀ।